ਦਰਸ਼ਕੋ ਬ੍ਰੇਕ ਤੋਂ ਬਾਅਦ ਆਪਾਂ ਤੁਹਾਨੂੰ ਸਭ ਨੂੰ ਜੀ ਆਇਆਂ ਕਹਿੰਦੇ ਆ। ਸੋ ਐਂਡ ਵਾਲੇ ਸੈਕਸ਼ਨ ਦੇ ਵਿੱਚ ਆਪਾਂ ਪਹੁੰਚ ਚੁੱਕੇ ਹਾਂ। ਇਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਬੀਤੇ ਕੱਲ ਅਸੀਂ ਭਵਿੱਖ ਦੇ ਖਾਲਿਸਤਾਨ ਦੇ ਨਕਸ਼ੇ ਸੰਬੰਧੀ ਗੱਲਬਾਤ ਕੀਤੀ ਸੀ। ਸੋ ਜਿਸ ਸੰਬੰਧੀ ਸਾਡੇ ਕੋਲ ਦਰਸ਼ਕਾਂ ਨੇ ਕੁਝ ਸਵਾਲ ਉਠਾਏ ਨੇ। ਸੋ ਇਹ ਇੱਕ ਸੰਜੀਦਾ ਇਸ਼ੂ ਹੈ। ਸੋ ਇਸ ਸੰਬੰਧੀ ਅਸੀਂ ਕੁਝ ਹੋਰ ਜਾਣਕਾਰੀ ਵੀ ਸਾਂਝੀ ਕਰਨ ਜਾ ਰਹੇ ਹਾਂ ਅਤੇ ਇਸ 'ਤੇ ਅਸੀਂ ਆਪਣੇ ਦਰਸ਼ਕਾਂ ਦੀ ਜਿਹੜੀ ਇਨਪੁਟ ਵੀ ਚਾਹਾਂਗੇ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਔਰ ਨਾਲ ਹੀ ਗੁਰਬਾਣੀ ਵਿਚਾਰਾਂ ਦੀ ਸਾਂਝ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਇੱਕ ਕਰੈਕਸ਼ਨ ਮੈਂ ਕਰਨਾ ਚਾਹੁੰਦਾ। ਕੱਲ ਜਦੋਂ ਇਜ਼ਰਾਈਲ ਦੀ ਆਬਾਦੀ ਦਾ ਜ਼ਿਕਰ ਕਰਦੇ ਹਾਂ ਮੈਂ 9 ਮਿਲੀਅਨ ਕਿਹਾ ਤੇ ਜ਼ਾਹਰ ਹੈ ਕਿ 9 ਮਿਲੀਅਨ 90 ਲੱਖ ਹੁੰਦਾ ਹੈ, ਪਰ ਮੈਂ ਆਪਣੀ ਵੇਵ 'ਚ ਸੀ, ਮੈਂ ਉਹਨੂੰ 9 ਕਰੋੜ ਕਿਹਾ। ਸੋ ਇਹ ਇੱਕ ਕਰੈਕਸ਼ਨ ਮੈਂ ਕਰਨੀ ਚਾਹੁੰਦਾ ਕਿ ਇਜ਼ਰਾਈਲ ਦੀ ਆਬਾਦੀ ਜਿਹੜੀ ਹੈ 9 ਮਿਲੀਅਨ ਹੈ, 90 ਲੱਖ ਦੇ ਕਰੀਬ। ਬਿਲਕੁਲ। ਖਾਲਿਸਤਾਨ ਦਾ ਨਕਸ਼ਾ, ਜਿਵੇਂ ਮੈਂ ਕੱਲ ਵੀ ਕਿਹਾ ਸੀ ਕਿ ਕੁਝ ਚੀਜ਼ਾਂ ਬਾਰੇ ਜਦੋਂ ਅਸੀਂ ਥੋੜ੍ਹੀ ਜਿਹੀ ਜਿਹੜੀ ਹੈ ਉਹ ਰੱਖਦੇ ਹਾਂ ਢਿੱਲ, ਤੇ ਉਹਦੇ ਡਿਫਰੈਂਟ ਰੀਜ਼ਨ ਨੇ। ਕੱਲ ਮੈਂ ਐਕਸਪਲੇਨ ਵੀ ਕੀਤਾ, ਪਰ ਕਿਉਂਕਿ ਸਾਡੇ ਵੀਰ ਜਿਹੜੇ ਪਾਕਿਸਤਾਨ ਤੋਂ ਜਿਨ੍ਹਾਂ ਨੇ ਲਿਖਿਆ ਉਸ ਦੀ ਚਰਚਾ ਕਰਦੇ ਆ, ਉਹਨਾਂ ਨੇ ਇਹ ਹੈਲਪ ਵੀ ਜਿਹੜੀ ਹੈ ਕਾਰਟੋਗ੍ਰਾਫਿਕ ਹੈਲਪ ਆਫਰ ਕੀਤੀ ਸੀ। ਸੋ ਮੈਂ ਜਿਹੜਾ ਜਦੋਂ ਵੀ ਖਾਲਿਸਤਾਨ ਦੀ ਹਦੂਦ ਦੀ ਗੱਲ ਕਰਦਾ ਹਾਂ ਤੇ ਦਰਿਆਏ ਜਮਨਾ ਤੋਂ ਵਾਘਾ ਤੱਕ, ਹੁਣ ਇਸ ਗੱਲ ਦਾ ਧਿਆਨ ਰਹੇ ਇਹ ਈਸਟ ਟੂ ਵੈਸਟ ਹੈ। ਜਦੋਂ ਅਸੀਂ ਜਮਨਾ ਦੀ ਗੱਲ ਕਰਦੇ ਹਾਂ, ਦਿੱਲੀ ਉਸ ਦਾ ਹਿੱਸਾ ਹੈ ਔਰ ਵੈਸਟ ਦੇ ਵਿੱਚ ਵਾਘਾ ਫਾਈਨਲ ਬਾਰਡਰ ਹੈ, ਇੰਟਰਨੈਸ਼ਨਲ ਬਾਰਡਰ ਪਾਕਿਸਤਾਨ ਦੇ ਨਾਲ। ਕਦੇ ਵੀ ਮੈਂ ਨਾਰਥ ਟੂ ਸਾਊਥ ਜ਼ਿਕਰ ਨਹੀਂ ਕੀਤਾ, ਕਿਉਂਕਿ ਹੁਣ ਇਹਦੇ 'ਚ ਦੋ ਗੱਲਾਂ ਦਾ ਧਿਆਨ ਰੱਖਣ ਵਾਲੀ ਗੱਲ ਹੈ। ਇੱਕ, ਜਦੋਂ ਪੀਸਫੁਲ ਢੰਗ ਨਾਲ ਰੈਫਰੈਂਡਮ ਦੀ ਗੱਲ ਹੁੰਦੀ ਹੈ, ਫਿਰ ਤਾਂ ਜ਼ਾਹਰ ਹੈ ਤੁਹਾਡੀ ਟੈਰੀਟਰੀ ਉਹੀ ਹੋਏਗੀ ਜਿਹਦੇ 'ਚ ਅੱਜ ਜਿਹੜਾ ਇੰਡੀਅਨ ਆਕੂਪਾਈਡ ਪੰਜਾਬ ਹੈ ਉਹਦੇ 'ਚ 50,300 ਪਲੱਸ ਸਕੁਅਰ ਕਿਲੋਮੀਟਰ ਟੈਰੀਟਰੀ ਹੈ, ਜਿੱਥੇ ਸਿੱਖ 70% ਦੇ ਨੇੜੇ ਨੇ। ਉਹਨਾਂ ਨਾਲ ਤੁਸੀਂ ਕੁਛ ਹਰਿਆਣਾ ਜਾਂ ਦੂਜੇ ਦਾ ਇਲਾਕਾ ਬਣਾ ਸਕੋਗੇ। ਪਰ ਮੈਂ ਮੇਰਾ ਆਪਣਾ ਇਹ ਮੰਨਣਾ ਹੈ ਕਿ ਕਦੇ ਵੀ ਭਾਰਤ ਜਿਹੜਾ ਕਸ਼ਮੀਰ ਦਾ ਰੈਫਰੈਂਡਮ ਮੰਨ ਕੇ ਆਇਆ ਹੋਇਆ ਪਲੇਬਿਸਾਈਟ UN ਸਿਕਿਉਰਿਟੀ ਕੌਂਸਲ 'ਚ, ਉਹਨਾਂ ਨੇ ਕਦੇ ਉਹਨੂੰ ਆਨਰ ਨਹੀਂ ਕੀਤਾ, ਰਾਦਰ ਆਰਟੀਕਲ 370 ਵੀ ਖ਼ਤਮ ਕੀਤਾ। ਅਤੇ ਇਹ ਪੀਸਫੁਲੀ ਕਦੇ ਵੀ ਸਾਨੂੰ ਇਹ ਅਲਾਓ ਨਹੀਂ ਕਰਨਗੇ। ਹਾਲਾਂਕਿ ਇਹਦਾ ਮਤਲਬ ਇਹ ਨਹੀਂ ਹੈ ਵੀ ਸਾਨੂੰ ਪ੍ਰੈਸ਼ਰ ਨਹੀਂ ਬਿਲਡ ਕਰਨਾ ਚਾਹੀਦਾ ਜਾਂ ਰੈਫਰੈਂਡਮ 2020 ਦੀ ਅਸੀਂ ਹਮਾਇਤ ਕਰਦੇ ਹਾਂ। ਮੇਰਾ ਇਹ ਮੰਨਣਾ ਹੈ ਕਿ ਅਲਟੀਮੇਟਲੀ ਇਹ ਜਿਹੜਾ ਭਾਰਤ ਦਾ ਹਸ਼ਰ ਸੋਵੀਅਤ ਯੂਨੀਅਨ ਔਰ ਖ਼ਾਸ ਤੌਰ 'ਤੇ ਯੂਗੋਸਲਾਵੀਆ ਵਾਲਾ ਹੋਏਗਾ। ਔਰ ਯੂਗੋਸਲਾਵੀਆ ਦੇ ਵੇਲੇ ਜਿਨ੍ਹਾਂ ਦੀ ਕੋਲ ਫਿਰ ਫੌਜ ਸੀ, ਸਰਬੀਅਨ ਜ਼ਿਆਦਾ ਸੀ, ਉਹਨਾਂ ਨੇ ਕਿਵੇਂ ਟੈਰੀਟਰੀ ਮੱਲੀ, ਬਾਕੀਆਂ ਦਾ ਕੀ ਹਸ਼ਰ ਕੀਤਾ। ਸੋ ਜਦੋਂ ਅਸੀਂ ਨਾਰਥ ਔਰ ਸਾਊਥ ਦੀ ਗੱਲ ਨਹੀਂ ਕਰਦੇ, ਔਰ ਇਸ ਲਈ ਮੈਂ ਰਿਲੈਕਟੈਂਟ ਹੁੰਦਾ ਹੈ ਨਕਸ਼ੇ 'ਚ ਉਨਾ ਕੁ ਇੰਡੀਅਨ ਆਕੂਪਾਈਡ ਪੰਜਾਬ ਦੇਣ ਦਾ, ਕਿ ਇੱਕ ਪਾਸੇ ਜੇ ਅਸੀਂ ਨਾਰਥ ਦੇ ਵਿੱਚ ਜਾਣਾ ਹੈ, ਪਹਿਲਾਂ ਨਾਰਥ ਦੀ ਗੱਲ ਕਰੀਏ ਜਿਹਦੇ ਰਾਹੀਂ ਸਾਡਾ ਬਾਰਡਰ ਚੀਨ ਨਾਲ ਲੱਗੇਗਾ। ਲਾਹੌਲ ਸਪੀਤੀ, ਕੁੱਲੂ, ਕਾਂਗੜਾ ਜਿਹੜੇ 1849 ਤੱਕ ਉਸ ਰਾਜ ਦਾ ਹਿੱਸਾ ਸੀ, ਜਿਹਦੀਆਂ ਹੱਦਾਂ ਚਾਈਨਾ ਨਾਲ ਲੱਗਦੀਆਂ ਸੀ। ਅਤੇ ਇਹਦੇ 'ਤੇ ਸਾਡਾ ਕਲੇਮ ਹੈ ਕਿਉਂਕਿ ਇਹ ਨੈਚੁਰਲ ਹਿਲਸ ਨੇ ਪੰਜਾਬ ਦੇ, ਖਾਲਿਸਤਾਨ ਦੇ, ਪਰ ਉੱਥੇ ਕੋਈ ਸਿੱਖ ਮੈਜੋਰਿਟੀ ਨਹੀਂ। ਰਾਜਸਥਾਨ ਦੇ 2 ਜ਼ਿਲ੍ਹੇ ਗੰਗਾ ਨਗਰ ਔਰ ਹਨੂੰਮਾਨਗੜ੍ਹ, ਜਿਹਦੇ 'ਚ ਸਿੱਖ ਆਬਾਦੀ 40 ਤੋਂ 50% ਹੈ, ਉਹ ਕੌਨਗਰੂਅਸ ਵੀ ਨੇ, ਨਾਲ ਅਬੋਹਰ ਫਾਜ਼ਿਲਕਾ ਦੇ ਵੀ ਲੱਗਦੇ ਨੇ। ਔਰ ਉਹਨਾਂ 'ਤੇ ਸਾਡਾ ਕਲੇਮ ਹੈ ਕਿਉਂਕਿ ਉਹ ਸਿੱਖ ਮੈਜੋਰਿਟੀ ਦੇ ਨੇੜੇ ਤੇੜੇ, 50% ਦੇ ਨੇੜੇ ਤੇੜੇ ਨੇ। ਔਰ ਜਿਹੜਾ ਉੱਥੇ ਈਵਨ ਨਹਿਰੀ ਪਾਣੀ ਔਰ ਦੂਜਾ ਬੀਕਾਨੇਰ ਨਹਿਰ ਪੰਜਾਬ ਤੋਂ ਜਾਂਦੀ ਹੈ। ਫਿਰ ਜੇ ਅਸੀਂ ਸਮੁੰਦਰ ਤੱਕ ਐਕਸੈਸ ਦੀ ਗੱਲ ਕਰਦੇ ਹਾਂ ਤੇ ਫਿਰ ਅਸੀਂ ਉਸੇ ਹੀ ਰਾਜਸਥਾਨ ਤੋਂ ਗੰਗਾ ਨਗਰ, ਹਨੂੰਮਾਨਗੜ੍ਹ ਪਹੁੰਚ ਕੇ ਜੇ 20 ਮੀਲ ਦੀ ਪੱਟੀ ਇਸ ਪਾਸਿਓਂ ਅਸੀਂ ਲਈਏ ਤਾਂ ਗੁਜਰਾਤ ਤੱਕ ਅਸੀਂ ਪਹੁੰਚ ਜਾਂਦੇ ਹਾਂ, ਸਮੁੰਦਰ ਤੱਕ। ਰਾਹ ਦੇ ਵਿੱਚ ਕੋਈ ਵੱਡੀਆਂ ਆਬਾਦੀਆਂ ਵਾਲੇ ਹਿੰਦੂ ਸ਼ਹਿਰ ਨਹੀਂ ਪੈਂਦੇ। ਹੁਣ ਇਹ ਸਾਡਾ, ਔਰ ਇਹ ਪੀਸਫੁਲ ਦੀ ਗੱਲਬਾਤ 'ਚ ਪੋਸੀਬਲ ਨਹੀਂ ਹੋਏਗਾ। ਜਦੋਂ ਕੱਲ੍ਹ ਮੈਂ ਇਹ ਜ਼ਿਕਰ ਕੀਤਾ ਕਿ ਭਾਈ ਅਸੀਂ ਜਦੋਂ ਇਸ ਕਿਸਮ ਦਾ ਕੇਓਸ ਬਣਦਾ ਹੈ, ਭਾਰਤ ਟੁੱਟਣ ਵੱਲ ਵੱਧਦਾ ਹੈ, ਜੋ ਇਸ ਵੇਲੇ ਉਹਨਾਂ ਦਾ ਸਿਸਟਮ ਕੋਲੈਪਸ ਹੋ ਰਿਹਾ ਹੈ, ਫਿਰ ਜਿਵੇਂ ਇਹ ਹੁੰਦਾ ਸੀ ਕਿ ਤੁਸੀਂ ਕਿੱਥੋਂ ਤੱਕ ਘੋੜਾ ਦੌੜਾ ਲਿਆ, ਉਹ ਤੁਹਾਡੀ ਟੈਰੀਟਰੀ ਹੈ। ਸੋ ਇਹ ਗੱਲ ਮੈਂ ਇਸ ਲਈ ਕੀਤੀ, ਨਾ ਕਿ ਜਿਹੜਾ ਇੰਟਰਨੈਸ਼ਨਲ ਬਾਰਡਰ ਹੈ ਜਾਂ ਉਹਨੂੰ ਜਿਹੜੀ ਹੈ ਉਲੰਘਣ ਦੀ ਇਹਦੇ 'ਚ ਕੋਈ ਗੱਲ ਹੈ। ਕਈ ਵਾਰ ਮੈਂ ਸਮਝਦਾ ਵੀ ਅਸੀਂ ਕੰਸਿਸਟੈਂਟਲੀ 30 ਸਾਲ ਤੋਂ ਇੱਕ ਲਾਈਨ ਲਈ ਹੋਈ ਹੈ, ਉਸ ਗੁੱਡਵਿਲ ਦੇ ਨਾਲ ਵੀ ਔਰ ਉਸ ਫੈਕਟ ਦੇ ਨਾਲ ਵੀ ਅਸੀਂ ਕੰਮ ਕਰਦੇ ਹਾਂ। ਕੁਝ ਚੀਜ਼ਾਂ ਦੇ ਵਿੱਚ ਗ੍ਰੇ ਏਰੀਆ, ਜੇ ਅਸੀਂ
ਨਾਰਥ ਜਾਂ ਸਾਊਥ ਜਿੱਥੋਂ ਤੱਕ ਅਸੀਂ ਪਹੁੰਚਣਾ ਹੈ, ਜੇ ਅਸੀਂ ਗੁਜਰਾਤ ਸੀ ਤੱਕ ਆਪਣੀ ਐਕਸੈਸ ਦੀ ਗੱਲ ਕਰਦੇ ਹਾਂ, ਐਕਸੈਸ ਟੂ ਸੀ, ਤੇ ਇਹ ਇੱਕ ਗ੍ਰੇ ਏਰੀਆ ਹੈ ਜਿਹੜਾ ਮੌਕੇ ਮੁਤਾਬਕ ਜਦੋਂ ਇਹ ਕਲੈਪਸ ਹੋਣ ਵੱਲ ਵਧੇਗਾ, ਉਹਦੇ 'ਚ ਅਸੀਂ ਕਿਵੇਂ ਆਪਣੀ ਤਾਕਤ ਦੇ ਨਾਲ ਜਿਹੜਾ ਉਹ ਸਾਰੇ ਨੂੰ ਕਿੱਥੇ ਤੱਕ ਲਿਜਾ ਸਕਦੇ ਹਾਂ। ਸੋ ਇਹ ਇੱਕ ਪਾਰਟ ਹੈ ਜਿਹਦੀ ਮੈਂ ਚਾਹੁੰਦਾ ਸੀ ਕਿ ਇਹਨੂੰ ਮੈਂ ਕਲੈਰੀਫਾਈ ਵੀ ਕਰਾਂ। ਇਹਦੇ 'ਚ ਕੋਈ ਭੰਬਲ ਭੂਸਾ ਨਹੀਂ ਹੈ। ਬੇਸ਼ੱਕ ਕਿਸੇ ਨੂੰ ਹੱਕ ਹੈ ਕਿ ਵੀ ਉਹ ਇੰਡੀਅਨ ਆਕੂਪਾਈਡ ਪੰਜਾਬ ਨੂੰ ਨਾ ਕਿ ਖਾਲਿਸਤਾਨ ਕਹਿ ਕੇ ਨਕਸ਼ਾ ਦੱਸਦਾ ਹੈ, ਲੇਕਿਨ ਅਸੀਂ ਇਹ ਸਮਝਦੇ ਹਾਂ ਕਿ ਸਾਡਾ ਕਲੇਮ ਜਮਨਾ ਤੋਂ ਜਿਹੜਾ ਦਿੱਲੀ ਤੱਕ ਹੈ, ਵਾਹਗਾ ਤੋਂ ਜਮਨਾ ਤੱਕ ਹੈ, ਹਨੂਮਾਨਗੜ੍ਹ, ਗੰਗਾਨਗਰ, ਇਹ ਸਾਡੇ ਜ਼ਿਲ੍ਹੇ ਨੇ, ਔਰ ਨੈਚੁਰਲ ਹਿਲਸ ਪੰਜਾਬ ਦੀਆਂ ਜਿਹੜੀਆਂ ਨੇ ਲਾਹੌਲ ਸਪੀਤੀ ਤੱਕ, ਤਾਂ ਕਿ ਰੋਹਤਾਂਗ ਪਾਸ ਨਹੀਂ ਅਸੀਂ ਚਾਈਨਾ ਨਾਲ ਲੱਗਦੇ ਹਾਂ, ਪਰ ਇਸ ਪਾਸਿਓਂ ਅਸੀਂ ਵਾਹਗਾ ਨੂੰ ਫਾਈਨਲ ਲਾਈਨ ਇੰਟਰਨੈਸ਼ਨਲ ਬਾਰਡਰ ਹੈ। ਔਰ ਅਸੀਂ ਕਦੇ ਵੀ, ਔਰ ਇਹ ਇੱਕ ਗਲਤ ਫਹਿਮੀ ਦਾ ਸ਼ਿਕਾਰ ਸਾਡੇ ਕਈ ਵਾਰ ਕੁਝ ਪਾਕਿਸਤਾਨੀ ਵੀਰ ਵੀ ਹੁੰਦੇ ਨੇ ਜਿਨ੍ਹਾਂ ਨੂੰ ਇਹ ਲੱਗਦਾ ਹੈ, ਔਰ ਉਹਦੇ 'ਚ ਕਈ ਵਾਰ ਕੁਝ ਲੋਕ ਉੱਥੇ ਵੀ ਜਜ਼ਬਾਤੀ ਤੌਰ 'ਤੇ ਸਾਂਝਾ ਪੰਜਾਬ ਦੀ ਗੱਲ ਕਰਦੇ ਨੇ, ਔਰ ਮੈਂ ਇਸ ਆਈਡੀਆ ਨੂੰ ਆਲਵੇਜ਼ ਰਾਈਟ ਅਵੇ ਸ਼ੂਟ ਡਾਊਨ ਕਰ ਦਿੰਦਾ, ਕਿਉਂਕਿ ਨਾ ਇਹ ਪਾਕਿਸਤਾਨ ਦੇ ਹਿੱਤ 'ਚ ਹੈ ਨਾ ਖਾਲਿਸਤਾਨ ਦੇ ਹਿੱਤ 'ਚ ਹੈ। ਅਸੀਂ ਜੇ ਅੱਜ ਜਿਹੜਾ ਇੰਡੀਅਨ ਆਕੂਪਾਈਡ ਪੰਜਾਬ ਹੈ ਉਹਦੀ ਕੁੱਲ ਆਬਾਦੀ 25 ਮਿਲੀਅਨ ਹੈ, ਜਿਹਦੇ 'ਚ ਆਲਮੋਸਟ 70% ਸਿੱਖ ਨੇ। ਪਾਕਿਸਤਾਨੀ ਪੰਜਾਬ ਦੀ ਆਬਾਦੀ 100 ਮਿਲੀਅਨ ਪਲੱਸ ਹੈ। ਹੁਣ ਜੇ ਅਸੀਂ ਉਹਨਾਂ ਦੋਨਾਂ ਪੰਜਾਬਾਂ ਦੀ ਗੱਲ ਕਰੀਏ ਕਿ ਜੀ ਉਹ ਹੋ ਜਾਣਗੇ ਔਰ ਸਾਂਝਾ ਪੰਜਾਬ ਹੋਏਗਾ, ਫਿਰ ਪੋਪੂਲੇਸ਼ਨ ਬੈਲੈਂਸ ਕੀ ਹੋਏਗਾ? ਉਹੀ ਜੋ 47 ਦੇ ਵਿੱਚ ਸੀ, ਅਸੀਂ ਪੰਜਾਬ ਦੀ ਆਬਾਦੀ ਦਾ 12-13% ਹੁੰਦੇ। ਉਹ ਜ਼ਮਾਨੇ ਗਏ ਜਦੋਂ ਤੁਸੀਂ ਬਾਹੂਬਲ ਦੇ ਜ਼ੋਰ ਨਾਲ ਲੋਕਾਂ ਦੇ ਉੱਤੇ ਕੋਈ ਚੀਜ਼ ਥੋਪਦੇ ਸੀ। ਅਸੀਂ ਨੈਚੁਰਲ ਕਲੇਮ ਜਿਹੜੀ ਸਾਡੀ ਟੈਰੀਟਰੀ ਹੈ, ਪਾਕਿਸਤਾਨ ਸਾਡੀ ਇੱਕ ਪਾਕ ਜ਼ਮੀਨ ਹੈ। ਸਾਡੇ ਨਨਕਾਣਾ ਸਾਹਿਬ, ਕਰਤਾਰਪੁਰ ਸਾਹਿਬ, ਮੱਕਾ ਮਦੀਨਾ ਪਾਕਿਸਤਾਨ 'ਚ ਨੇ। ਤਹਿਜ਼ੀਬ ਦੇ ਲਿਹਾਜ਼ ਨਾਲ, ਪਿਆਰ ਦੇ ਲਿਹਾਜ਼ ਨਾਲ ਅਸੀਂ ਚਾਹਾਂਗੇ ਕਿ ਪਾਕਿਸਤਾਨ ਔਰ ਖਾਲਿਸਤਾਨ ਦੇ ਸੰਬੰਧ ਉਵੇਂ ਹੀ ਹੋਣ ਜਿਵੇਂ ਕਦੇ ਕਾਇਦੇ ਆਜ਼ਮ ਨੇ ਇਹ ਜਿਹੜਾ ਉਹ ਕਲਪਿਆ ਸੀ ਕਿ ਜਿਵੇਂ ਅਮਰੀਕਾ ਕੈਨੇਡਾ ਦੇ ਸੰਬੰਧ ਨੇ, ਇਵੇਂ ਇੰਡੀਆ ਪਾਕਿਸਤਾਨ ਦੇ ਹੋਣ। ਉਹ ਤਾਂ ਹਿੰਦੂ ਤਵੀਆਂ ਨੇ ਹੋਣ ਨਹੀਂ ਦਿੱਤੇ। ਸੋ ਅਸੀਂ ਬਿਲਕੁਲ ਇਸ ਗੱਲ ਬਾਰੇ ਬਿਲਕੁਲ ਕਲੀਅਰ ਹੈ, ਸਾਡੀ ਸਾਂਝਾਂ ਨੇ ਪੰਜਾਬਾਂ ਦੀਆਂ ਵੀ, ਬੋਲੀਆਂ ਦੇ ਵੀ, ਤਹਿਜ਼ੀਬ ਦੀ ਵੀ, ਪਰ ਅਸੀਂ ਵਾਹਗਾ ਬਾਰਡਰ ਨੂੰ ਫਾਈਨਲ, ਔਰ ਜਦੋਂ ਅਸੀਂ ਹਮੇਸ਼ਾ ਪਾਕਿਸਤਾਨ ਦੀ ਸਲਾਮਤੀ ਖੁਸ਼ਹਾਲੀ ਦੀ ਗੱਲ ਕਰਦੇ ਹਾਂ, ਖਾਲਿਸਤਾਨ ਦਾ ਮਾਡਲ ਅਸੀਂ ਉਸ ਦੇ ਉੱਤੇ ਬੇਸਡ ਕਰਦੇ ਹਾਂ। ਫਿਰ ਮੈਨੂੰ ਕੋਈ ਭੁਲੇਖਾ ਨਹੀਂ ਹੈ ਕਿ ਹਕੀਕਤ ਕੀ ਹੈ, ਪਰ ਜੇ ਕੁਝ ਸਾਡੇ ਵੀਰਾਂ ਨੇ 19 ਕੁ ਪੇਤਲੀ ਗਰਾਊਂਡ 'ਤੇ ਰਹਿੰਦੇ ਆ, ਤੁਸੀਂ ਲਫ਼ਜ਼ਾਂ ਦੇ ਇੱਕ ਪਾਸੇ ਨੂੰ ਹੀ ਦੇਖਣਾ ਹੈ, ਉਹਨਾਂ ਦੀ ਤਾਂ ਅਸੀਂ ਕੋਈ ਮਦਦ ਨਹੀਂ ਕਰ ਸਕਦੇ। ਉਹ ਸਾਡੇ 'ਚ ਵੀ ਨੇ ਕਈ ਵਾਰ ਜਿਹੜੇ, ਠੀਕ ਹੈ, ਕੁਝ ਬਾਇਸਿਸ ਔਰ ਕੁਝ ਹਿਸਟਰੀ, ਸਾਈਕੋ ਹਿਸਟਰੀ, ਉਹਨੂੰ ਅਸੀਂ ਨਹੀਂ ਬਦਲ ਸਕਦੇ। ਪਾਸਟ 18th ਸੈਂਚੁਰੀ 'ਚ ਕਿਹਨੇ ਕੀ ਕੀਤਾ ਹੈ, ਪਰ ਅੱਜ ਜ਼ਮੀਨੀ ਹਕੀਕਤ ਵੀ ਔਰ ਜੋ ਸਾਡੇ ਇੰਟਰਸਟ ਨੇ, ਅਲਟੀਮੇਟਲੀ ਇੰਟਰਸਟ ਦੋਨਾਂ ਕੌਮਾਂ ਦੇ, ਪਾਕਿਸਤਾਨ ਨੂੰ ਵੀ ਭਾਰਤ ਦੇ ਨਾਲ ਜਿਹੜਾ ਪਿਛਲੇ 74 ਸਾਲ ਦੀ ਰਿਲੇਸ਼ਨਸ਼ਿਪ 'ਚ ਗੱਲ ਦੀ ਚੰਗੀ ਤਰ੍ਹਾਂ ਸਮਝ ਹੈ ਕਿ ਬਫਰ ਸਟੇਟ ਖਾਲਿਸਤਾਨ ਹੀ ਪਾਕਿਸਤਾਨ ਨੂੰ ਵੀ ਮਹਿਫੂਜ਼ ਕਰਦਾ ਹੈ ਭਾਰਤੀ ਹਿੰਦੂ ਤਵੀਆਂ ਦੇ ਉਹਨਾਂ ਇਰਾਦਿਆਂ ਤੋਂ ਜਿਹੜੇ ਕਦੇ ਵੀ ਜਿਨ੍ਹਾਂ ਨੇ ਪਾਕਿਸਤਾਨ ਦੀ ਹੋਂਦ ਨੂੰ ਕਬੂਲ ਨਹੀਂ ਕੀਤਾ। ਔਰ ਸਾਡੇ ਲਈ ਵੀ ਇਹ ਇੰਪੋਰਟੈਂਟ ਹੈ ਕਿ ਭਾਈ ਅਸੀਂ ਜੇ ਅੱਜ ਅਸੀਂ ਲੈਂਡ ਲੌਕਡ ਹੈ, ਬੇਸ਼ੱਕ ਅਸੀਂ ਗੁਜਰਾਤ ਦੇ ਸੀ ਤੱਕ, ਲਖਪਤ ਤੱਕ, ਜਿੱਥੇ ਗੁਰੂ ਨਾਨਕ ਸਾਹਿਬ ਦੀ ਯਾਦ ਗੁਰਦੁਆਰਾ ਸਾਹਿਬ ਬਣਿਆ ਹੋਇਆ ਸਮੁੰਦਰ ਦੇ ਵਿੱਚ, ਅਸੀਂ ਪਹੁੰਚ ਕਰਨਾ ਚਾਹੁੰਦੇ, ਪਰ ਸਾਨੂੰ ਅਲਟੀਮੇਟਲੀ ਲੈਂਡ ਲੌਕਡ ਹੁੰਦਿਆਂ ਕਰਤਾਰਪੁਰ ਸਾਹਿਬ ਦੀ ਜਿਹੜੀ ਖੋਲ੍ਹਣ ਤੋਂ ਬਾਅਦ, ਔਰ ਇਹ ਜਿਹੜਾ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਹੈ, ਤੁਸੀਂ ਦੇਖੋ ਕਿ ਆਉਣ ਵਾਲੇ ਪੀਰੀਅਡ ਦੇ ਵਿੱਚ ਇਹ ਈਵਨ ਜਹਾਜ਼ ਜਾਂ ਸਮੁੰਦਰੀ ਜਹਾਜ਼ਾਂ ਨਾਲੋਂ ਜਿਹੜਾ ਉਹ ਸੜਕਾਂ ਰਾਹੀਂ, ਟ੍ਰੇਨਾਂ ਰਾਹੀਂ ਜਿਹੜਾ ਵਪਾਰ ਹੈ, ਇਹ ਸੈਂਟਰਲ ਏਸ਼ੀਆ ਨਹੀਂ ਯੂਰਪ ਤੱਕ ਵੀ ਜਾਣ ਵਾਲਾ ਹੈ, ਅਤੇ ਉਹਦੇ ਲਈ ਪਾਕਿਸਤਾਨ ਕਰੂਸ਼ਲ ਹੈ ਹਰ ਹਾਲਤ ਦੇ ਵਿੱਚ। ਸੋ ਪਾਕਿਸਤਾਨ ਨਾਲ ਸਾਡੇ ਹਮਸਾਇਆਂ ਵਾਲੇ, ਭਰਾਵਾਂ ਵਾਲੇ ਸੰਬੰਧ ਹੋਣਗੇ, ਪਰ ਸਾਡੀ ਹਦੂਦ ਈਸਟ ਤੋਂ ਵੈਸਟ ਦਰਿਆਏ ਜਮਨਾ ਤੋਂ ਵਾਹਗਾ ਤੱਕ ਹੈ। ਔਰ ਜੇ ਨਾਰਥ ਸਾਊਥ ਦੀ ਗੱਲ ਹੁਣ ਮੈਂ ਕੀਤੀ ਹੈ, ਤੇ ਫਿਰ ਨਾਰਥ ਦੇ ਵਿੱਚ ਅਸੀਂ ਲਾਹੌਲ ਸਪੀਤੀ ਤੱਕ, ਚਾਈਨਾ ਦੇ ਨਾਲ ਕਾਂਗੜਾ, ਕੁੱਲੂ, ਲਾਹੌਲ ਸਪੀਤੀ, ਇਹ ਵੀ ਸਾਡੀ ਟੈਰੀਟਰੀ ਹੋਏਗੀ। ਔਰ ਗੰਗਾਨਗਰ, ਹਨੂਮਾਨਗੜ੍ਹ ਤੋਂ ਲੈ ਕੇ ਜਿਹੜਾ ਉਹ ਸਮੁੰਦਰ ਤੱਕ ਜਿਹੜੀ ਇੱਕ ਪੱਟੀ ਹੈ, ਉਹ ਸਾਡਾ ਹੋਏਗਾ। ਇਹ ਕੰਪਲੀਟ ਮੈਪ ਹੋਏਗਾ। ਸੋ ਇਹ ਮੈਂ ਫॉर ਰੈਕਡ ਸੇਕ ਜਿਹੜਾ ਹੈ
ਉਹ ਜ਼ਰੂਰ ਇਹ ਗੱਲ ਜਿਹੜੀ ਹੈ ਰੈਕਡ ਦੇ ਉੱਤੇ ਰੱਖ ਰਹੇ ਹਾਂ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ ਆ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।